ਜੀ ਸੱਜਣੋ, ਰਾਜਾ ਪੋਰਸ ਦੀ ਪਿਛਲੀ ਕਿਸ਼ਤਾਂ ਤੁਸੀਂ ਸੁਣ ਲਈਆਂ ਨੇ। ਹੁਣ ਨਵੀਂ ਕਿਸ਼ਤ ਪੜ੍ਹਦਾ ਪਿਆ। ਇਸ ਨੂੰ ਲਾਈਕ, ਫਾਲੋ ਤੇ ਸ਼ੇਅਰ ਕਰਿਆ ਤੇ ਆਪਣੀ ਰਾਏ ਕਮੈਂਟ ਵਿੱਚ ਦਿਓ। ਨਵੀਂ ਕਿਸ਼ਤ ਹਾਜ਼ਰ ਹੈ ਜੀ। ਫੌਜਾਂ ਰਾਜੇ ਦੀ ਨੱਸ ਗਈਆਂ। ਰਾਜੇ ਪੋਰਸ ਨੂੰ ਸੋਨੇ ਦਾ ਜੰਜੀਰ ਮਾਰ ਕੇ ਸਿਕੰਦਰ ਆਪਣੇ ਤੰਬੂ 'ਚ ਲਿਆਂਦਾ। ਸਿਕੰਦਰ ਆਖਿਆ ਹੈ ਉਸਤਾਦ ਅਰਸਤੂ ਨੂੰ, ਉਸਤਾਦ ਜੀ, ਇਹੋ ਜਿਹਾ ਇਨਸਾਨ ਦੁਨੀਆ ਤੋਂ ਮਿਟਣਾ ਨਹੀਂ ਚਾਹੀਦਾ। ਲੱਖ ਮਰੇ, ਲੱਖ ਪਾਲ ਨਾ ਮਰੇ। ਇਹੋ ਜਿਹੇ ਰਾਠ ਜਿੰਦੇ ਹੀ ਰਹਿਣ, ਇਹਦਾ ਇਲਾਜ ਕਰ। ਅਰਸਤੂ ਨਬਜ਼ ਤੇ ਹੱਥ ਰੱਖਿਆ ਹੈ, ਵੱਧ ਦਬਾਅ ਬਣਾਇਆ ਹੈ। ਸਿਕੰਦਰ ਉਠਾ ਕੇ ਪੋਰਸ ਨੂੰ ਦਬਾ ਦਿੱਤਾ ਹੈ। ਹਿੱਕੇ ਵਾਰੇ ਅਰਸਤੂ ਆਖਿਆ ਹੈ ਹੁਣ ਹੋਸ਼ ਵਿੱਚ ਹੈ। ਪੋਰਸ ਬੈਂਕ ਤੱਕਿਆ ਹੈ ਤਾਂ ਜਦੋਂ ਵੇਂਦਾ ਹੈ ਕੁੱਲ ਯੂਨਾਨੀ ਤੇ ਇਰਾਨੀ ਸਿਪਾਹੀ ਹਨ। ਆਪ ਨੂੰ ਵੇਖਿਆ ਸੂ ਜੰਜੀਰ ਵੱਗੀ ਹੋਈ ਹੈ। ਉਸ ਵੇਲੇ ਸਮਝ ਗਿਆ ਕਿ ਮੈਂ ਕੈਦ ਵਿੱਚ ਹਾਂ। ਸਿਕੰਦਰ ਬੋਲਿਆ, ਵੇਦਾ ਪਿਆ ਹੈ ਕੈਦ ਵਿੱਚ ਹੈ? ਆਖੇ ਹਾਂ। ਤੇਰੇ ਨਾਲ ਕਿ ਮੈਂ ਹੁਣ ਕੀ ਸਲੂਕ ਕਰਾਂ? ਪੋਰਸ ਆਖਿਆ, ਜਦ ਦਾ ਮੈਂ ਜੰਮਿਆ ਇਹ ਕੰਨੀ ਕਿਸੇ ਦੁਸ਼ਮਣ ਝੁਕਾਈ ਨਹੀਂ। ਜ਼ਬਾਨ ਮੇਰੀ ਮਿਹਨਤ ਦੀ ਆਦੀ ਨਹੀਂ। ਤੂੰ ਉਹ ਸਲੂਕ ਕਰ ਜਿਹੜੇ ਬਾਦਸ਼ਾਹਾਂ ਨਾਲ ਕਰਦੇ ਨੇ। ਤਾਂ ਲਸ਼ਕਰ ਵਿੱਚ ਹਾਗਰਦੀ ਪੈ ਗਈ। ਸ਼ਾਬਾਸ਼ ਜਵਾਨ ਦੇ ਬੱਚਿਆ, ਕਿਆ ਕਹਿਣੇ? ਸਿਕੰਦਰ ਬੋਲਿਆ, ਮੈਂ ਦੁਨੀਆ ਦੇ ਬਾਦਸ਼ਾਹ ਡਿੱਠੇ ਨੇ ਪਰ ਤੇਰੇ ਜਿਹਾ ਬਹਾਦਰ ਨਹੀਂ ਡਿੱਠਾ। ਪੋਰਸ ਆਖਿਆ, ਮੈਂ ਵੀ ਦੁਨੀਆ ਦੇ ਬਾਦਸ਼ਾਹ ਡਿੱਠੇ ਨੇ ਪਰ ਤੇਰੇ ਜਿਹਾ ਕਮੀਨਾ ਕੋਈ ਨਹੀਂ ਡਿੱਠਾ। ਸਿਕੰਦਰ ਆਖਿਆ, ਮੈਂ ਕਮੀਨਾ ਕਿਵੇਂ ਆ? ਆਖੇ ਕਮੀਨਾ ਨਾ ਹੁੰਦੋਂ ਤਾਂ ਇਲਚੀ ਬਣ ਕੇ ਮੇਰੇ ਦਰਬਾਰ ਵਿੱਚ ਕੋਈ ਨਾ ਆਵਣਾ। ਸ਼ੇਰ ਨੂੰ ਗਿੱਦੜ ਬਣਨਾ ਮਹਿਣਾ ਹੈ। ਮੇਰਾ ਹੱਕ ਆ ਤੈਨੂੰ ਉਮਰ ਕੈਦ ਕਰਨਾ, ਕਤਲ ਕਰਨਾ, ਪਰ ਭਾਵੇਂ ਤੈਨੂੰ ਛੱਡ ਦਿੱਤਾ ਹੈ। ਇਹ ਦੂਆ ਕਮੀਨਪੁਣਾ ਹੈ ਜਿਹੜਾ ਹਟ ਕੇ ਲੜ ਪਿਆ ਹੈ। ਸਿਕੰਦਰ ਆਖਿਆ, ਤੇਰੀ ਪਹਿਲੀ ਗੱਲ ਦੇ ਵੱਟੇ ਵਿੱਚ ਮੈਂ ਤੇਰੀ ਜਾਨ ਬਖਸ਼ ਦਿੱਤੀ ਹੈ ਤੇ ਦੂਈ ਗੱਲ ਦੇ ਵੱਟੇ ਵਿੱਚ ਮੈਂ ਤੇਰਾ ਮੁਲਕ ਵੀ ਬਖਸ਼ ਦਿੱਤਾ ਹੈ। ਮੇਰੇ ਨਾਲ ਕਿਵੇਂ ਰਸਾਈ ਕਰ? ਉਸ ਵੇਲੇ ਹੱਸਿਆ ਤੇ ਆਖਿਓ, ਰਸਾਈ ਤਾਂ ਹੈ ਜੇ ਤੂੰ ਮੇਰੀ ਰੋਟੀ ਖਾਵੇਂ ਤਾਂ। ਸਿਕੰਦਰ ਆਖਿਆ, ਮਨਜ਼ੂਰ ਹੈ। ਪੋਰਸ ਘਰ ਆ ਗਿਆ ਹੈ। ਖਾਣੇ ਦਾਣੇ ਪੱਕ ਗਏ ਨੇ। ਰਾਤ ਦੀ ਰੋਟੀ ਖਾਣ ਸਿਕੰਦਰ ਨੂੰ ਸ਼ਾਹੀ ਮਹਿਲ ਵਿੱਚ ਬੁਲਾਇਆ ਗਿਆ ਹੈ। ਸਿਕੰਦਰ ਖਾਣਾ ਖਾਂਦਾ ਪਿਆ ਹੈ। ਜੋ ਬੇਗਮਾਂ ਵਾਲੇ ਮਹਿਲ ਦੇ ਵਿੱਚੋਂ ਰਾਣੀਆਂ, ਮਹਾਰਾਣੀਆਂ, ਨੌਕਰੀਆਂ ਚਾਕਰੀਆਂ ਨਿਕਲੀਆਂ ਤੇ ਉਸ ਦੇ ਉੱਤੇ ਕੁੰਗੂ ਦੀ ਕਟੋਰੀ ਪਲਟੀ ਨੇ। ਉਦੋਂ ਤਵਾ ਤੇ ਸ਼ਾਹਦਿਆਨੇ ਵੱਜਣ ਲੱਗ ਪੈਣ। ਸਿਕੰਦਰ ਪੁੱਛਿਆ ਪੋਰਸ ਦੇ ਵਜ਼ੀਰ ਕੋਲੋਂ, ਇਹ ਕੀ ਗੱਲ ਹੈ? ਮੈਂ ਤਾਂ ਸਮਝਿਆ ਨਹੀਂ। ਉਸ ਆਖਿਆ, ਮੁਬਾਰਕ ਹੈ, ਰਾਜਾ ਪੋਰਸ ਦੀ ਬੈਂਡ ਦਾ ਸਾਗ ਤੈਨੂੰ ਆਖੀ ਬੈਠਾ ਹੈ। ਰਾਜਪੂਤ ਜਿਸ ਉੱਤੇ ਕੁੰਗੂ ਪਲਟੇ ਨਾ ਉਸ ਨੂੰ ਦੇਹ ਦਾ ਸਾਗ ਦਿੰਦੇ ਨੇ। ਸਿਕੰਦਰ ਨੂੰ ਤਾਂ ਈਦ ਦੇ ਚੰਨ ਝੜ ਗਏ। ਭਾਈ ਰਾਜਪੂਤ ਨੇ ਢੀਵੇ ਤਾਂ ਇਸ ਉੱਤੇ ਮੈਂ ਹੋਰ ਕੀ ਮੰਗਦਾ ਹਾਂ? ਸਿਕੰਦਰ ਜੰਨ ਝਾੜੀ ਤੇ ਪੋਰਸ ਜੱਲੀ ਅਚਾ। ਸਿਕੰਦਰ ਨੂੰ ਸੁਨੇਹਾ ਡਿਆ ਹੈ ਕਿ ਇਹ ਸ਼ਾਹੀ ਮਹਿਲ ਹੈ ਜਿਹਦੇ ਵਿੱਚ ਤੁਹਾਡੀ ਰਾਣੀ ਬੈਠੀ ਹੈ। ਸਿਕੰਦਰ ਮਾਲ ਨੂੰ ਜਾ ਵੜਿਆ ਹੈ ਤਾਂ ਕੁੜੀ ਰਾਣੀਆਂ ਦੇ ਲਿਬਾਸ ਵਿੱਚ ਬੈਠੀ ਹੈ, ਘੁੰਡ ਕਰਕੇ, ਜਿਵੇਂ ਪੰਜਾਬੀ ਔਰਤਾਂ ਬਾਂਦੀਆਂ।